ਅਗਲੀ ਜਿਹੜੀ ਹਰਜੋਤ ਸਿੰਘ ਜੀ ਸਟੂਡੈਂਟ ਲੋਨਸ ਨੂੰ ਲੈ ਕੇ ਗੱਲ ਕਰਦੇ ਹਾਂ। ਕੱਲ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਸੀ, ਫੈਡਰਲ ਐਜੂਕੇਸ਼ਨ ਡਿਪਾਰਟਮੈਂਟ ਸੀ, ਉਸ ਨੂੰ ਖਤਮ ਕਰ ਦਿੱਤਾ ਗਿਆ। ਐਗਜ਼ੈਕਟਿਵ ਆਰਡਰ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਉਹ ਹੁਣ ਕਹਿੰਦੇ ਵੀ ਖਤਮ ਹੋ ਜਾਊਗਾ। ਉਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਕੱਲ ਵੀ ਚਰਚਾ ਸੀ ਵੀ ਭਾਈ ਸਟੂਡੈਂਟ ਲੋਨਸ ਦਾ ਜਿਹੜੀਆਂ ਕੋਈ ਹੋਰ ਗ੍ਰਾਂਟਸ ਚੱਲਦੀਆਂ ਸੀ ਉਹਨਾਂ ਦਾ ਇਵੈਂਚੁਅਲੀ ਬਣਨਾ ਕੀ ਹੈਗਾ ਆ। ਅੱਜ ਰਾਸ਼ਟਰਪਤੀ ਟਰੰਪ ਨੇ ਇਹ ਆਖਿਆ ਵੀ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਖਤਮ ਕਰਨ ਤੋਂ ਬਾਅਦ 'ਚ ਜਿਹੜੇ ਸਟੂਡੈਂਟ ਲੋਨਸ ਆ ਉਹ ਹੁਣ SBA ਜਿਹੜੀ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਆ ਉਹ ਹੁਣ ਮੈਨੇਜ ਕਰੇਗੀ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਆਪਣੇ ਸਾਹਮਣੇ ਆਊਗੀ। ਸੋ ਹੋ ਸਕਦਾ ਵੀ ਚਿੱਠੀਆਂ ਆਉਣ, ਲੱਖਾਂ ਦੀ ਤਾਦਾਦ ਦੇ ਵਿੱਚ ਸਟੂਡੈਂਟ ਲੋਨ ਲਈ ਬੈਠੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਹੁਣ ਨਵੀਆਂ ਥਾਂ ਦੇ ਉੱਤੇ ਪੇਮੈਂਟਸ ਸ਼ਾਇਦ ਦੇਣੀਆਂ ਪੈਣਗੀਆਂ ਜਾਂ ਉੱਦਾਂ ਹੀ ਚੱਲਣਗੀਆਂ। ਕਿੱਦਾਂ ਮੈਨੇਜ ਹੋਊਗਾ? ਕੀ ਕੋਈ ਉਹਨਾਂ ਦੀਆਂ ਉਹਦੇ ਵਿੱਚ ਚੇਂਜ ਤਾਂ ਨਹੀਂ ਆ ਜਾਊਗੀ ਵੀ ਕੀ ਉਹਦੇ ਵਿੱਚ ਕਿੰਨੇ ਰਹਿ ਗਏ ਆ, ਕਿਵੇਂ ਹੁੰਦਾ? ਆਉਣੀ ਤਾਂ ਨਹੀਂ ਚਾਹੀਦੀ। SBA ਦੇ ਕੋਲ ਹੁਣ ਕੰਮ ਜਿਹੜਾ ਉਹ ਖਾਸਾ ਜ਼ਿਆਦਾ ਵਧਣ ਜਾ ਰਿਹਾ ਆ। ਕੀ ਹੁਣ ਇਹਨਾਂ ਸਭ ਨੂੰ ਮੈਨੇਜ ਕਰਨ ਦੇ ਲਈ SBA ਦੇ ਵਿੱਚ ਨਵੀਂ ਭਰਤੀ ਤਾਂ ਨਹੀਂ ਕਰਨੀ ਪੈਣੀ? ਜੇ ਇੱਧਰੋਂ ਕੱਢ ਕੇ ਉੱਧਰ ਲਾਉਣੇ ਆ ਤਾਂ ਫਿਰ ਉਹ ਡਿਪਾਰਟਮੈਂਟ ਨੂੰ ਬੰਦ ਕਰਕੇ ਫਾਇਦਾ ਕੀ ਜਿਹੜਾ ਇਸ ਦੇ ਵਿੱਚ ਹੋਊਗਾ? ਰਾਸ਼ਟਰਪਤੀ ਟਰੰਪ ਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਇਹੀ ਕਹਿਣਾ ਆ ਵੀ ਅਸੀਂ ਫੈਡਰਲ ਲੈਵਲ ਦੇ ਉੱਤੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਖਤਮ ਕਰਕੇ ਸਾਰਾ ਦਾ ਸਾਰਾ ਜਿਹੜਾ ਭਾਰ ਆ ਜਾਂ ਸਾਰੇ ਦਾ ਸਾਰਾ ਜਿਹੜਾ ਕੰਟਰੋਲ ਆ ਉਹ ਸਟੇਟਸ ਨੂੰ ਜਿਹੜਾ ਉਹ ਦੇ ਰਹੇ ਆ ਵੀ ਤੁਸੀਂ ਆਪਣੀ ਐਜੂਕੇਸ਼ਨ ਦੀ ਜਿਹੜੀ ਨੀਤੀ ਆ ਉਸ ਨੂੰ ਆਪ ਜਿਹੜਾ ਉਹ ਬਣਾਓ। ਕੀ ਇਦਾਂ ਕਰਨ ਦੇ ਨਾਲ ਜਿਹੜੀਆਂ ਹੋਰ ਵੱਡੀਆਂ ਯੂਨੀਵਰਸਿਟੀਜ਼ ਆ ਕੀ ਸਾਰੇ ਜਗ੍ਹਾ ਸੇਮ ਕਰਿਕੂਲਮ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਇਹ ਬਹੁਤ ਸਾਰੇ ਨਵੇਂ ਸਵਾਲ ਆ ਜਿਨ੍ਹਾਂ ਦਾ ਜਵਾਬ ਆਪਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਉਹ ਮਿਲੇਗਾ, ਆਉਂਦੇ ਸਾਲਾਂ ਦੇ ਵਿੱਚ ਮਿਲੂਗਾ ਵੀ ਕੰਸਿਸਟੈਂਸੀ ਫੈਡਰਲ ਲੈਵਲ ਦੇ ਉੱਤੇ ਨਾ ਪੱਕੀ ਹੋਣ ਦੇ ਨਾਲ ਇਹਦੇ ਫਾਇਦੇ ਨੇ ਜਾਂ ਇਹਦੇ ਨੁਕਸਾਨ ਨੇ। ਅਜੇ ਕੁਛ ਜਿਹੜਾ ਉਸ ਦੇ ਵਿੱਚ ਕਿਹਾ ਨਹੀਂ ਜਾ ਸਕਦਾ। ਸਟੂਡੈਂਟ ਲੋਨਸ ਨੂੰ ਹੁਣ SBA ਦੇਖੂਗੀ ਤੇ ਜਿਹੜੀਆਂ ਪੈਲ ਗ੍ਰਾਂਟਸ ਆ ਜੋ ਕਿ ਹੁਸ਼ਿਆਰ ਸਟੂਡੈਂਟਸ ਨੂੰ ਇੱਕ ਹਿਸਾਬ ਦੇ ਨਾਲ ਦਿੱਤੀਆਂ ਜਾਂਦੀਆਂ ਸੀਗੀਆਂ ਜਾਂ ਲਤਾੜੇ ਹੋਏ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸੀਗੀਆਂ ਵੀ ਭਾਈ ਉਹ ਆਪਣੀ ਐਜੂਕੇਸ਼ਨ ਨੂੰ ਅੱਗੇ ਵਧਾ ਸਕਣ, ਉਹ ਕਹਿੰਦੇ ਵੀ ਕੰਟੀਨਿਊ ਜਿਹੜੀਆਂ ਉਹ ਰਹਿਣਗੀਆਂ। ਸੋ ਐਜੂਕੇਸ਼ਨ ਡਿਪਾਰਟਮੈਂਟ ਇਸ ਟਾਈਮ ਡਾਊਨ ਸਾਈਜ਼ ਹੋਊਗਾ। ਕਈ ਜਿਹੜੇ ਫੈਡਰਲ ਐਜੂਕੇਸ਼ਨ ਪ੍ਰੋਗਰਾਮ ਆ ਉਹ ਕਹਿੰਦੇ ਫਿਰ ਵੀ ਚੱਲਦੇ ਰਹਿਣਗੇ। ਹੋਰ ਜਿਹੜੇ ਕੈਬਨਿਟ ਡਿਪਾਰਟਮੈਂਟਸ ਆ ਉਹਨਾਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੂੰ ਵੰਡ ਦਿੱਤਾ ਜਿਹੜਾ ਹੋ ਜਾਊਗਾ। ਸੋ ਜਿਹੜਾ ਸਾਰਾ ਕੰਮ ਇੱਕੋ ਥਾਂ ਦੇ ਉੱਤੇ ਹੁੰਦਾ ਸੀ ਉਹ ਕੋਈ SBA ਵਾਲੇ ਕਰੂਗਾ। ਹੋ ਸਕਦਾ ਵੀ ਕੋਈ ਹੋਰ ਵੱਖਰੀਆਂ ਜਿਹੜੀਆਂ ਡਿਪਾਰਟਮੈਂਟਸ ਆ ਉਹ ਵੀ ਇਹਨਾਂ ਦੇ ਵਿੱਚ ਜਿਹੜੇ ਯੋਗਦਾਨ ਪਾਉਣਗੇ। ਨਵੇਂ ਵੱਡੇ ਜਿਹੜੇ ਐਜੂਕੇਸ਼ਨ ਸਕੱਤਰ ਲਿੰਡਾ ਮੈਕਮੋਹਨ ਉਹਨਾਂ ਨੇ ਕਹਿੰਦੇ ਵੀ ਆਲਰੇਡੀ ਜਿਹੜਾ ਸ਼ਟ ਡਾਊਨ ਪ੍ਰੋਸੈਸ ਆ ਉਸ ਦੀ ਸ਼ੁਰੂਆਤ ਕਰ ਦਿੱਤੀ ਆ ਵੀ ਆਪਾਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਿੱਦਾਂ ਬੰਦ ਕਰਨਾ ਆ। ਉਹ ਦੱਸਦੇ ਜਾਈਏ ਵੀ ਕਾਂਗਰਸ ਦੀ ਅਪਰੂਵਲ ਚਾਹੀਦੀ ਹੋਊਗੀ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਲਈ। ਇਹ ਵੀ ਜ਼ਿਕਰਯੋਗ ਗੱਲ ਆ ਹਾਊਸ ਦੇ ਵਿੱਚ ਤੇ ਸੈਨੇਟ ਦੇ ਵਿੱਚ ਮੈਜੋਰਟੀ ਆ ਰਿਪਬਲਿਕਨਸ ਦੀ ਕਿ ਉਹਨਾਂ ਨੂੰ ਲੋੜੀਂਦੀਆਂ ਵੋਟਾਂ ਮਿਲ ਜਾਣਗੀਆਂ। ਇਸ ਦੇ ਉੱਤੇ ਹੁਣ ਅੱਗੇ ਨਾਲ ਸਵਾਲ ਹੈਗਾ ਆ। ਟਾਈਟਲ 1 ਫੰਡਿੰਗ ਜਿਹੜੀ ਆ ਉਹ ਵੀ ਕਹਿੰਦੇ ਵੀ ਚੱਲੂਗੀ। ਪੈਲ ਗ੍ਰਾਂਟਸ ਆ ਉਹ ਵੀ ਚੱਲਦੀ ਜਿਹੜੀ ਉਹ ਰਹੂਗੀ ਤੇ ਟਰਾਂਸਫਰ ਜਿਹੜੇ ਆ ਉਹ ਕੀਤੇ ਜਾਣਗੇ। SBA ਦੇ ਉੱਤੇ ਉਹਨਾਂ ਨੇ ਕਿਹਾ ਆ ਵੀ ਜਿਹੜੇ SBA ਨੂੰ ਲੀਡ ਕਰ ਰਹੇ ਨੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਉਹ ਬੜੇ ਹੋਣਹਾਰ ਬੰਦੇ ਨੇ ਤੇ ਕਹਿੰਦੇ ਵੀ ਹੁਣ ਕੰਮ ਉਹਨਾਂ ਦਾ ਜ਼ਰੂਰ ਜਿਹੜਾ ਇਸ ਦੇ ਵਿੱਚ ਵਧਣ ਜਾ ਰਿਹਾ ਹੈਗਾ ਆ। ਜੀ ਬਿਲਕੁਲ, ਐਲਿਜ਼ਾਬੈਥ ਵਾਰਨ ਨੇ ਜਿਹੜੀ ਆ ਸਟੇਟਮੈਂਟ ਜਾਰੀ ਕੀਤੀ ਆ ਵੀ ਬਹੁਤ ਹੀ ਇਹ ਮਾੜੀ ਗੱਲ ਹੈਗੀ ਆ। ਇਹਦੇ ਨਾਲ ਜਿਹੜੇ ਸਟੂਡੈਂਟ ਲੋਨਸ ਆ ਉਹਨਾਂ ਦਾ ਕੀ ਬਣੂਗਾ ਇਹ ਹਜੇ ਤੱਕ ਕੁਝ ਕਲੀਅਰ ਨਹੀਂ ਹੋ ਸਕਿਆ। ਜੀ ਇਹ ਵੀ ਦੱਸਦੇ ਜਾਈਏ ਵੀ ਜਦ ਬਾਈਡਨ ਹੁਣੀ ਸਟੂਡੈਂਟ ਲੋਨਸ ਮਾਫ ਕਰ ਰਹੇ ਸੀਗੇ, ਟਰੰਪ ਹੁਣੀ ਤੇ ਟਰੰਪ ਹੁਣਾਂ ਦੇ ਸਾਥੀ ਟਰੰਪ ਜੋ ਆ ਹੁਣ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਆ ਉਹ ਸਾਰੇ ਜਾਣੇ ਇਸ ਦੇ ਉਲਟ ਸੀਗੇ। ਜਦੋਂ ਤਾਂ ਬਿਜ਼ਨਸਿਸ ਨੂੰ ਟੈਕਸ ਦੀ ਕਟੌਤੀ ਜਾਂ ਉਹਨਾਂ ਦੇ ਲੋਨ ਮਾਫ ਕੀਤੇ ਜਾਂਦੇ ਆ ਤਾਂ ਕੋਈ ਚੂ ਨਹੀਂ ਕਰਦਾ, ਪਰ ਹਾਂ ਜਦੋਂ ਵਿਦਿਆਰਥੀਆਂ ਦੇ ਲੋਨ ਮਾਫ ਕਰਨ ਦੀ ਗੱਲ ਆਈ ਤਾਂ ਸਾਰਿਆਂ ਨੂੰ ਜਿਹੜੀ ਉਸ ਦੇ ਵਿੱਚ ਖਾਸੀ ਜਿਹੜੀ ਉਹ ਪੀੜ ਹੋਈ। ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਸਟੂਡੈਂਟ ਲੋਨ ਫॉरगिवनेस ਤੇ ਰੀਪੇਮੈਂਟ ਪਲਾਨਸ ਦੇ ਉੱਤੇ ਜਿਹੜੀਆਂ ਬਲੌਕ ਲੱਗੀਆਂ ਹੋਈਆਂ ਸੀਗੀਆਂ ਉਹ ਵੀ ਜਿਹੜੀਆਂ ਹਟਾ ਦਿੱਤੀਆਂ। ਪੇਮੈਂਟਸ ਵੀ ਦੁਬਾਰਾ ਜਿਹੜੀਆਂ ਸ਼ੁਰੂ ਹੋਈਆਂ
ਤੇ ਡਿਪਾਰਟਮੈਂਟ ਦੀ ਸਟਾਫਿੰਗ ਆ ਉਸ ਦੇ ਵਿੱਚ ਵੀ ਜਿਹੜੀ ਸਲੈਸ਼ ਆ ਉਹ ਕੀਤੀ ਗਈ ਆ। ਫੈਡਰਲ ਵਾਚਡੌਗ ਏਜੰਸੀ ਜੋ ਦੇਖਦੀ ਹੈ ਇਸ ਨੂੰ ਸਟੂਡੈਂਟ ਲੋਨ ਸਰਵਿਸਿੰਗ ਤੇ ਕਲੈਕਸ਼ਨ ਨੂੰ ਜਿਹੜਾ ਉਹ ਲੈ ਕੇ ਉਹ ਕਹਿੰਦੇ ਆ ਵੀ ਇਹਦੇ ਵਿੱਚ ਹੁਣ ਜਿਹੜੇ ਖਾਸ ਕਰਕੇ ਸਟੂਡੈਂਟਸ ਆ ਉਹਨਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ। ਆਪਾਂ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਬਹੁਤ ਹੀ ਇੰਪੋਰਟੈਂਟ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰਾਂ ਸਾਂਝੀਆਂ ਕਰਨੀਆਂ। ਕਿਹੜੇ ਮੁਲਕ ਨੇ ਅਨਾਉਂਸ ਕੀਤਾ ਹੈ ਵੀ ਅਮਰੀਕਾ ਨਾਲ ਵਿਜ਼ਿਟ ਕਰੋ, ਕਿਹੜੀਆਂ ਆਰਗੇਨਾਈਜੇਸ਼ਨਸ ਅਮਰੀਕਾ ਦੇ ਵਿੱਚ ਕਹਿ ਰਹੀਆਂ ਵੀ ਗ੍ਰੀਨ ਕਾਰਡ ਹੋਲਡਰਸ ਨੂੰ ਵਿਜ਼ਿਟ ਨਹੀਂ, ਬਾਹਰ ਅਮਰੀਕਾ ਤੋਂ ਬਾਹਰ ਨਹੀਂ ਜਾਣਾ ਚਾਹੀਦਾ, ਕਿਹੜੀ ਕੋਰਟ ਆ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੀ ਜਿੱਥੇ ਤੁਹਾਨੂੰ ਬੌਂਡ ਹੀਅਰਿੰਗ ਨਹੀਂ ਦਿੱਤੀ ਜਾਂਦੀ।